ਹਾਂਜੀ ਬਾਬਿਓ, ਕਿਦਾਂ ਕੀ ਹਾਲ ਆ? ਤਗੜੇ ਹੋ ਸਾਰੇ? ਆਂਦੇ ਨੇ ਇੱਕ ਨਸਲੀ ਬੰਦਾ ਤੇ ਘੋੜਾ ਅਗਰ ਜ਼ਿੱਦ ਤੇ ਦੌੜਨ ਤੇ ਖੇਡ ਜ਼ਿੰਦਗੀ ਮੌਤ ਦਾ ਹੋ ਜਾਂਦਾ। ਕੁਝ ਜਿਸ ਤਰ੍ਹਾਂ ਦੀ ਗੱਲ ਹੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜੋ ਹਕੀਕਤ ਤੇ ਮਬਨੀ ਆ ਕਿ ਬੰਦਾ ਵੀ ਪੂਰਾ ਨਸਲੀ ਸੀ। ਗੁਜਰਾਂਵਾਲੇ ਦਾ ਜੰਮਿਆ ਪੰਜਾਬੀਆਂ ਦਾ ਆਖਰੀ ਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੌਰ ਦੇ ਵਿੱਚ ਪੰਜਾਬ ਇੰਜ ਇਕੱਠਾ ਸੀ ਤੇ ਪੰਜਾਬ ਇੱਕ ਪੂਰਾ ਮੁਲਕ ਸੀ। ਉਹਦੇ ਜਾਣ ਤੋਂ ਬਾਅਦ ਪੰਜਾਬ ਦੀ ਐਸੀ ਬਦਕਿਸਮਤੀ ਆਈ ਕਿ ਪੰਜਾਬ ਅੱਜ ਟੋਟੇ ਟੋਟੇ ਹੋਈ ਜਾਂਦਾ, ਸੂਬਿਆਂ ਦੇ ਵਿੱਚ ਵੰਡਿਆ ਗਿਆ। ਸੂਬੇ ਵੀ ਜਿਹੜੇ ਨੇ ਏਡੇ ਏਡੇ ਕਰ ਦਿੱਤੇ ਨੇ। ਜਿਸ ਘੋੜੀ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਉਹ ਵੀ ਪੂਰੀ ਨਸਲੀ ਸੀ। ਅਸਬੇ ਲਾਲਾ ਉਹਦਾ ਨਾਂ ਸੀ। ਫਾਰਸ ਤੋਂ ਲੈ ਕੇ ਅਫਗਾਨਿਸਤਾਨ ਤੱਕ ਉਹਦੇ ਪੂਰੇ ਚਰਚੇ ਸੀ। ਅੱਛਾ, ਇਹ ਗੱਲ ਸਾਂਝੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਕੱਲ੍ਹ ਪਾਕਿਸਤਾਨ ਦੀ ਸਿਆਸਤ ਬੜੀ ਗਰਮ ਹੈ। ਗੱਲ ਘੁੰਮ ਘੁਮਾ ਕੇ ਇੱਥੇ ਆਉਣੀ ਹੈ, ਤੁਸੀਂ ਗੱਲ ਨੂੰ ਐਂਡ ਤੱਕ ਫਾਲੋ ਕਰਿਆ ਜੀ। ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਘੱਟੋ ਘੱਟ 20,000 ਘੋੜੇ ਬੱਧੇ ਹੁੰਦੇ ਸੀ ਤੇ 1,000 ਘੋੜਾ ਉਹਨੇ ਆਪਦੀ ਸਵਾਰੀ ਵਾਸਤੇ ਰੱਖਿਆ ਸੀ। ਜਦ ਕਿਤੇ ਮੂਡ ਖਰਾਬ ਹੁੰਦਾ ਸੀ, ਡਿਪਰੈਸ਼ਨ ਹੁੰਦਾ ਸੀ ਜਾਂ ਗੁੱਸਾ ਹੁੰਦਾ ਸੀ ਤੇ ਆਪਣੇ ਆਪ ਨੂੰ ਕਾਬੂ ਕਰਨ ਲਈ ਉਹ ਘੋੜ ਸਵਾਰੀ ਕਰਦਾ ਹੁੰਦਾ ਸੀ। ਤਰੀਖਦਾਨ ਦੱਸਦੇ ਨੇ ਕਿ ਘੋੜੇ ਤੇ ਬਹਿ ਕੇ ਉਹਦਾ ਦਿਮਾਗ ਵੀ ਬੜਾ ਚੱਲਦਾ ਹੁੰਦਾ ਸੀ। ਘੋੜਿਆਂ ਨਾਲ ਇੰਨਾ ਪਿਆਰ ਸੀ ਕਿ ਝੰਗ ਦੇ ਨਵਾਬ ਕੋਲ ਘੋੜਿਆਂ ਦਾ ਪਤਾ ਲੱਗਿਆ ਕਿ ਚੰਗੇ ਘੋੜੇ ਨੇ ਤੇ ਉਹਨੂੰ ਸੁਨੇਹਾ ਘੱਲਿਆ ਕਿ ਮੈਨੂੰ ਘੋੜੇ ਕੁਝ ਗਿਫਟ ਕਰ। ਤੇ ਉਹਨੇ ਕਿਹਾ ਨਹੀਂ। ਹਾਸੇ 'ਚ ਗੱਲ ਪਾਈ। ਅਗਲੇ ਦਿਨ ਹੀ ਚੜ੍ਹਾਈ ਕਰਕੇ ਝੰਗ ਤੇ ਉਹਦਾ ਇਲਾਕਾ ਵੀ ਕਬਜ਼ੇ 'ਚ ਲੈ ਲਿਆ ਤੇ ਉਹਦੇ ਘੋੜੇ ਵੀ ਸਾਰੇ ਛੱਡ ਲਿਆਂਦੇ। ਮਨਕੇਰੇ ਦੇ ਨਵਾਬ ਨੇ ਵੀ ਘੋੜੇ ਮਹਾਰਾਜਾ ਨੂੰ ਗਿਫਟ ਕੀਤੇ। ਇਸੇ ਤਰ੍ਹਾਂ ਹੈਦਰਾਬਾਦ ਦੇ ਨਿਜ਼ਾਮ ਸਾਹਿਬ ਨੇ ਵੀ ਕੁਝ ਘੋੜੇ ਇਹਨਾਂ ਨੂੰ ਗਿਫਟ ਕੀਤੇ। ਅੱਛਾ, ਪਸ਼ਾਵਰ ਜਿੱਤਣ ਤੋਂ ਬਾਅਦ 1823 ਦੇ ਵਿੱਚ ਪਤਾ ਲੱਗਦਾ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਉਹਦਾ ਜਿਹੜਾ ਮੁਲਾਜ਼ਮ ਹੈ ਯਾਰ ਖਾਂ ਬਰਾਕਜ਼ਈ, ਜੋ ਪਸ਼ਾਵਰ ਦੇ ਵਿੱਚੋਂ ਮਹਾਰਾਜਾ ਵਾਸਤੇ ਟੈਕਸ ਕਲੈਕਟ ਕਰਦਾ ਸੀ, ਕਿ ਉਹਦੇ ਕੋਲ ਇੱਕ ਘੋੜੀ ਖੜੀ ਆ ਜਿਹਦੇ ਬੜੇ ਦੂਰ ਦੂਰ ਤੱਕ ਚਰਚੇ ਨੇ। ਉਹਦਾ ਨਾਂ ਹੈ ਅਸਬੇ ਲਾਲਾ। ਤੇ ਕਹਿੰਦੇ ਨੇ ਕਿ ਇਰਾਨ ਦੇ ਸ਼ਾਹ ਫਤਿਹ ਅਲੀ ਨੇ ਵੀ ਉਹਦੀ 50,000 ਸਾਲਾਨਾ ਜਗੀਰ ਤੇ ਕੁਝ ਪੈਸੇ ਲਾਏ ਸੀ ਵੀ ਘੋੜੀ ਮੈਨੂੰ ਦੇ ਦੇ। ਤੇ ਹੋਰ ਵੀ ਕਈ ਲੋਕਾਂ ਨੇ, ਕਈ ਹਾਕਮਾਂ ਨੇ ਘੋੜੀ ਮੰਗੀ, ਲੇਕਿਨ ਯਾਰ ਖਾਂ ਬਰਾਕਜ਼ਈ ਨੇ ਉਹ ਘੋੜੀ ਕਿਸੇ ਨੂੰ ਵੀ ਨਹੀਂ ਦਿੱਤੀ। ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਦਾ, ਪੂਰੀ ਇੱਕ ਜਮਾਤ, ਇੱਕ ਟੀਮ ਤਸ਼ਕੀਲ ਦਿੰਦਾ, ਕਹਿੰਦਾ ਕਿ ਪਤਾ ਕਰੋ ਇਹਦੇ ਕੋਲ ਅਸਬੇ ਲਾਲਾ ਹੈ। ਪਤਾ ਲੱਗਦਾ ਕਿ ਕੋਲ ਹਸਬੇ ਲਾਲਾ ਹੈ ਤੇ ਆਪਣੇ ਫਕੀਰ ਅਜ਼ੀਜ਼ੁਦੀਨ ਨੂੰ ਜੋ ਮੁਲਾਜ਼ਮ ਸੀ ਇਹਨਾਂ ਦਾ ਖਾਸ, ਉਹਨੂੰ ਘੱਲਦਾ ਵੀ ਜਾ ਕੇ ਉਹਦੇ ਕੋਲ ਘੋੜੀ ਮੰਗ। ਉਹ ਜਾਂਦਾ, ਜਾ ਕੇ ਘੋੜੀ ਮੰਗਦਾ, ਲੇਕਿਨ ਯਾਰ ਖਾਂ ਬਰਾਕਜ਼ਈ ਘੋੜੀ ਨਹੀਂ ਦਿੰਦਾ, ਮੁੱਕਰ ਜਾਂਦਾ ਕਿ ਮੇਰੇ ਕੋਲੇ ਘੋੜੀ ਹੈ ਹੀ ਨਹੀਂ। ਉਸ ਤੋਂ ਬਾਅਦ ਉਹ ਵਾਪਸ ਆ ਜਾਂਦਾ। ਫਿਰ ਖੋਜ ਲੱਗਦੀ ਹੈ ਕਿ ਘੋੜੀ ਉਹਦੇ ਕੋਲ ਹੈ। ਫਿਰ ਬੁੱਧਾ ਸਿੰਘ ਸੰਧੋਵਾਲੀਆ ਨੂੰ ਘੱਲਦਾ ਕਿ ਜਾ ਕੇ ਘੋੜੀ ਲੈ ਕੇ ਆ, ਲੇਕਿਨ ਉਹ ਕਹਿੰਦਾ ਕਿ ਘੋੜੀ ਸਾਡੇ ਕੋਲ ਨਹੀਂ ਹੈ, ਲੜਾਈ ਹੁੰਦੀ ਹੈ, ਬੰਦੇ ਮਰਦੇ ਨੇ। ਤੇ ਅੱਗੋਂ ਬਹਾਨਾ ਬਣਾ ਦਿੰਦਾ ਕਿ ਘੋੜੀ ਜਿਹੜੀ ਆ ਉਹ ਮਰ ਚੁੱਕੀ ਆ। ਉਹ ਵਾਪਸ ਆ ਜਾਂਦੇ ਨੇ। ਕੁਝ ਸਮਾਂ ਗੁਜ਼ਰਦਾ। ਯਾਰ ਖਾਂ ਬਰਾਕਜ਼ਈ ਦਾ ਮੁੰਡਾ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਹੀ ਕੰਮ ਕਰਦਾ ਹੁੰਦਾ, 12-14 ਸਾਲ ਦਾ। ਕਿਸੇ ਘੋੜੇ ਤੋਂ ਗੱਲ ਹੁੰਦੀ ਆ ਤੇ ਉਹ ਮੁੰਡਾ ਮਹਾਰਾਜਾ ਨੂੰ ਕਹਿੰਦਾ ਕਿ ਇਹਦੀ ਪੁੱਠ ਜਿਹੜੀ ਆ ਉਹ ਅਸਬੇ ਲਾਲਾ ਵਰਗੀ ਆ ਜਿਹੜੀ ਸਾਡੇ ਕੋਲ। ਉਹਨੇ ਕਿਹਾ ਅਸਬੇ ਲਾਲਾ ਤਾਂ ਮਰ ਗਈ। ਉਹ ਕਹਿੰਦਾ ਮਰੀ ਨਹੀਂ, ਸਾਡੇ ਕੋਲ ਹੈ। ਮਹਾਰਾਜਾ ਰਣਜੀਤ ਸਿੰਘ ਫਿਰ ਆਪਣੇ ਮੁੰਡੇ ਨੌਨਿਹਾਲ ਸਿੰਘ ਨੂੰ ਤੇ ਜਨਰਲ ਵੰਤੋਰਾ ਨੂੰ ਭੇਜਦਾ, ਜਿਹੜਾ ਪਹਿਲਾਂ ਨੈਪੋਲੀਅਨ ਫੌਜ ਦੇ ਵਿੱਚ ਸੀ, ਫਿਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਆ ਗਿਆ ਵੀ ਘੋੜੀ ਲੈ ਕੇ ਆਓ, ਜਿਵੇਂ ਵੀ ਲਿਆਂਦੀ ਜਾਂਦੀ ਹੈ। ਉਹ ਘੋੜੀ ਲੈਣ ਜਾਂਦੇ ਨੇ ਤੇ ਅੱਗੋਂ ਕੁਝ ਤਰੀਖਦਾਨ ਦੱਸਦੇ ਨੇ ਕਿ ਯਾਰ ਖਾਂ ਬਰਾਕਜ਼ਈ ਜਿਹੜਾ ਉਹਨੂੰ ਉਹਦੇ ਕਬੀਲੇ ਨੇ ਮਾਰ ਦਿੱਤਾ ਸੀ ਕਿ ਤੂੰ ਇੰਨੇ ਬੰਦੇ ਮਰਵਾਈ ਜਾਂਦਾ ਲੇਕਿਨ ਤੂੰ ਘੋੜੀ ਨਹੀਂ ਦਿੰਦਾ ਪਿਆ। ਕਈ ਤਰੀਖਦਾਨ ਕਹਿੰਦੇ ਨੇ ਕਿ ਉਹ ਨੱਸ ਗਿਆ ਸੀ, ਆਪਣਾ ਇਲਾਕਾ ਛੱਡ ਕੇ ਪਹਾੜਾਂ ਵਿੱਚ ਲੁਕ ਗਿਆ ਸੀ ਤੇ ਉਹਦਾ ਭਰਾ ਜਿਹੜਾ ਸੀ ਸੁਲਤਾਨ ਖਾਂ ਬਰਾਕਜ਼ਈ ਉਹ ਕੁਰਸੀ ਤੇ ਬਹਿ ਗਿਆ ਸੀ। ਜਨਰਲ ਵੰਤੋਰਾ ਤੇ ਨੌਨਿਹਾਲ ਸਿੰਘ ਉੱਥੇ ਪਹੁੰਚਦੇ ਨੇ ਫੌਜੀ ਦਸਤੇ ਲੈ ਕੇ ਤੇ ਉਹ ਘੋੜੀ ਮੰਗਦੇ ਨੇ, ਨਹੀਂ ਦਿੰਦੇ। ਲੜਾਈ ਹੁੰਦੀ ਹੈ। ਕਹਿੰਦੇ ਨੇ ਉਸ ਲੜਾਈ ਦੇ ਵਿੱਚ ਘੱਟੋ ਘੱਟ 10,000 ਬੰਦਾ ਮਰਦਾ ਤੇ ਉਹਨੂੰ ਬੰਨ੍ਹ ਲੈਂਦੇ ਨੇ। ਬੰਨ੍ਹ ਕੇ ਉਹਨੂੰ ਆਉਂਦੇ ਨੇ ਕਿ ਸ਼ਾਮ ਤੱਕ ਤੇਰਾ ਸਿਰ ਕੋਈ ਨਹੀਂ ਤਾਂ ਸਾਨੂੰ ਅਸਬੇ ਲਾਲਾ ਦੇ। ਉਹ ਆਂਦਾ ਠੀਕ ਹੈ। ਉਹ ਅਸਬੇ ਲਾਲਾ ਉਹਨਾਂ ਨੂੰ ਦੇ ਦਿੰਦਾ। ਤੇ ਜਦੋਂ ਘੋੜੀ ਉੱਥੋਂ ਲਾਹੌਰ ਲਿਆਂਦੀ ਜਾਂਦੀ ਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਸੜਕਾਂ ਲਾਹੌਰ ਦੀਆਂ, ਬਦਾਮੀ ਬਾਗ ਦੀਆਂ ਪੂਰੀਆਂ ਧਵਾ ਕੇ ਸਾਫ਼ ਕੀਤੀਆਂ ਕਿ ਮਿੱਟੀ ਦਾ ਜ਼ਰਾ ਨਾ ਰਹਿ ਜਾ ਜਿਹੜਾ ਅਸਬੇ ਲਾਲਾ ਦੇ ਸੁੰਮਾਂ ਦੇ ਵਿੱਚ ਜਾਂ ਉਹਦੇ ਨੱਕ ਦੇ ਵਿੱਚ ਚਲਾ ਜਾ। ਤੇ ਕਹਿੰਦੇ ਨੇ 500 ਫੌਜੀਆਂ ਦਾ ਦਸਤਾ ਨਾਲ ਲੱਗਿਆ ਸੀ ਗੱਡੀ ਤੇ ਅਕਬਰੀ ਦਰਵਾਜ਼ੇ ਰਾਹੀਂ ਘੋੜੀ ਪੰਜਾਬੀ ਦਰਬਾਰ ਦੇ ਵਿੱਚ ਐਂਟਰ ਕੀਤੀ ਸੀ ਤੇ ਪੂਰੇ ਪੰਜਾਬੀ ਦਰਬਾਰ ਦੇ ਵਿੱਚ ਕਹਿੰਦੇ ਉਸ ਦਿਨ ਜਸ਼ਨ ਦਾ ਮਾਹੌਲ ਸੀ ਤੇ ਮਹਾਰਾਜਾ ਪੂਰਾ ਖੁਸ਼ ਸੀ। ਕਹਿੰਦੇ ਨੇ ਕਿ ਘੋੜੀ ਲਿਆਉਣ ਦੇ ਚੱਕਰਾਂ ਵਿੱਚ ਘੱਟੋ ਘੱਟ ਕੋਈ 10,000 ਬੰਦਾ ਮਰਿਆ ਸੀ, ਅਫਗਾਨਾਂ ਦਾ, ਪਸ਼ਤੂਨਾਂ ਦਾ, ਤੇ ਕੋਈ ਹਜ਼ਾਰਾਂ ਰੁਪਈਆ ਜਿੱਤੇ ਖਰਚਾ ਆਇਆ ਸੀ। ਲੇਕਿਨ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਚੀਜ਼ ਦਾ ਕੋਈ ਮਲਾਲ ਨਹੀਂ ਸੀ ਕਿ ਮੇਰੇ ਕਰੈਕਟਰ ਤੇ ਇੱਕ ਦਾਗ ਵੀ ਲੱਗਾ ਕਿ ਘੋੜੀ ਪਿੱਛੇ ਇੰਨੇ ਬੰਦੇ ਮਾਰਤੇ ਜਾਂ ਇੰਨਾ ਖਰਚਾ ਹੋ ਗਿਆ, ਕਿਉਂਕਿ ਉਹ ਘੋੜਿਆਂ ਦਾ ਉਹ ਸ਼ਦਾਈ ਸੀ। ਤਰੀਖਦਾਨ ਦੱਸਦੇ ਨੇ ਕਿ ਉਹਨੇ ਅਸਬੇ ਲਾਲਾ ਦੇ ਗਲ ਦੇ ਵਿੱਚ ਆਪਣਾ ਕੋਹਿਨੂਰ ਜਿਹੜਾ ਆਪਦੇ ਗੁੱਟ ਤੇ ਬੰਨ੍ਹ ਕੇ ਰੱਖਦਾ ਸੀ ਉਹ ਪਾਇਆ ਤੇ ਹੋਰ ਵੀ ਕਈ ਸੋਨੇ ਦੇ ਛਾਪਾਂ ਛੱਲੇ ਤੇ ਕੜੀਆਂ ਘੋੜੀ ਨੂੰ ਪਾਈਆਂ ਅਸਬੇ ਲਾਲਾ ਨੂੰ। ਆਂਦੇ ਨੇ ਕਿ ਅਸਬੇ ਲਾਲਾ ਦਾ ਐਡਾ ਰੁਤਬਾ ਉੱਚਾ ਰੱਖਿਆ ਸੀ ਉਹਨੇ ਆਪਦੇ ਸਤਬਲ ਦੇ ਵਿੱਚ ਕਿ ਦੁਪਹਿਰੀ ਜਾ ਕੇ
ਬੰਦਿਆਂ ਕੋਲੋਂ ਉਹਦੀ ਮਾਲਿਸ਼ ਕਰਾਉਂਦਾ ਸੀ, ਲੱਤਾਂ ਘਟਾਉਂਦਾ ਹੁੰਦਾ ਸੀ ਐਸਬੀ ਲਾਲਾ। ਔਰ ਪਿਆਰ ਵੀ ਇੰਨਾ ਸੀ ਕਿ ਇੱਕ ਵਾਰੀ ਨੋ ਨਿਹਾਲ ਸਿੰਘ ਨੇ ਬਿਨਾਂ ਪੁੱਛੇ ਉਹਦੇ ਸਵਾਰੀ ਕਰ ਲਈ ਉਹਦੇ ਮੁੰਡੇ ਨੇ। ਤੇ ਫਕੀਰ ਅਜ਼ੀਜ਼ੁਦੀਨ ਦੱਸਦੇ ਨੇ ਕਿ ਇਹ ਆਪਣੇ ਮੁੰਡੇ ਨੂੰ ਘਰੋਂ ਕੱਢਣ ਤੱਕ ਗਿਆ ਸੀ ਕਿ ਤੂੰ ਮੇਰੇ ਪੁੱਛੇ ਬਿਨਾਂ ਤੂੰ ਐਸਬੀ ਲਾਲਾ ਤੇ ਸਵਾਰੀ ਕਿਉਂ ਕੀਤੀ। ਗੱਲ ਇਹ ਨਾ ਕਿ ਸਾਡੇ ਪੰਜਾਬੀ ਆਈ ਤੇ ਆ ਜਾਣ ਤੇ ਉਹਨਾਂ ਨੂੰ ਇਸ ਚੀਜ਼ ਦਾ ਫਿਰ ਮਲਾਲ ਨਹੀਂ ਹੁੰਦਾ ਕਿ ਅਸੀਂ ਕੀ ਕਰ ਬੈਠੇ ਹਾਂ ਜਾਂ ਕੀ ਹੋ ਗਿਆ। ਘੋੜੀ ਪਿੱਛੇ 10-10 ਹਜ਼ਾਰ ਬੰਦਾ ਮਾਰ ਦੇਣਾ ਔਰ 15 ਰੁਪਈਆਂ ਦੀਆਂ ਲਾ ਦੇਣੀਆਂ ਘੋੜੀ ਲਿਆਉਣ ਪਿੱਛੇ। ਤੇ ਅੱਜ ਮਰਵਤ ਸਾਹਿਬ ਜਿਹੜੇ ਨੇ ਉਹ ਪੰਜਾਬੀ ਕੌਮ ਦੀ ਜਾਂ ਪੰਜਾਬੀ ਕੌਮ ਦੀ ਇੱਕ ਬਰਾਦਰੀ ਮੁਸੱਲੀ ਉਹਦੀ ਤੋਹੀਨ ਕਰਦੇ ਨੇ ਕਿ ਪਠਾਨ ਤਾਂ ਮੁਸੱਲੀਆਂ ਤੇ ਬਿਸਮਿਲ੍ਲਾ ਵੀ ਨਹੀਂ ਪੜ੍ਹਦੇ। ਮੇਰਾ ਖਿਆਲ ਹੈ ਪਬਲਿਕ ਇਹਨਾਂ ਨੂੰ ਜਾਣਦੀ ਹੈ, ਇਹਨਾਂ ਦੇ ਫਾਲੋਅਰ ਬਹੁਤ ਨੇ ਔਰ ਪਾਰਲੀਮੈਂਟ ਦੇ ਫਲੋਰ ਤੇ ਖਲੋ ਕੇ ਇਹਨਾਂ ਨੂੰ ਇਹੋ ਜਿਹੀ ਗੱਲ ਨਹੀਂ ਸੀ ਕਰਨੀ ਚਾਹੀਦੀ। ਅਲੀ ਅਮੀਨ ਗੰਡਾਪੁਰ ਸਾਹਿਬ ਵੀ ਕਹਿੰਦੇ ਨੇ ਕਿ ਮੈਂ ਪੰਜਾਬ ਫਤਿਹ ਕਰਨਾ, ਮੈਂ ਲਾਹੌਰ ਫਤਿਹ ਕਰਨ ਆ ਰਿਹਾ ਔਰ ਜੰਜ ਵੀ ਲੈ ਕੇ ਆ ਰਿਹਾ, ਢੋਲ ਵੀ ਲੈ ਕੇ ਆ ਰਿਹਾ, ਨਾ ਚੋਰੀ। ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਤੁਸੀਂ ਸਿਆਸਤ ਕਰੋ, ਇਮਰਾਨ ਖਾਨ ਨੂੰ ਸਪੋਰਟ ਕਰੋ ਜੀ ਸਦਕੇ, ਨਵਾਜ਼ ਸ਼ਰੀਫ ਨੂੰ ਕਰੋ ਜੀ ਸਦਕੇ, ਜਿਹਨੂੰ ਮਰਜ਼ੀ ਕਰੋ, ਸਾਡਾ ਲੈਣਾ ਦੇਣਾ ਨਹੀਂ ਹੈ। ਲੇਕਿਨ ਤੁਸੀਂ ਪੂਰੀ ਕੌਮ ਨੂੰ ਹਿੱਟ ਕਰੋਗੇ ਜਾਂ ਪੂਰੇ ਪੰਜਾਬ ਨੂੰ ਕਹੋਗੇ ਅਸੀਂ ਕਬਜ਼ਾ ਲੈਣ ਆ ਰਹੇ ਹਾਂ ਤੇ ਉਹ ਗਲਤ ਗੱਲ ਹੈ। ਤੁਸੀਂ ਵੇਖੋ ਨਾ ਕਿ 1823 ਤੋਂ 1830 ਵਿੱਚ ਘੋੜੀ ਆਂਦੀ, 7 ਸਾਲ ਇੱਕ ਘੋੜੀ ਲੈਣ ਪਿੱਛੇ ਲੱਗ ਗਿਆ ਸੀ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਪੰਜਾਬ ਤੇ ਕਬਜ਼ਾ ਕਰਨਾ। ਤੁਹਾਡੇ ਵੱਡੇ ਵੀ ਕੋਈ ਸਾਲ ਪਹਿਲੇ ਇੱਥੇ ਆਏ ਸੀ, ਅਹਿਮਦ ਸ਼ਾਹ ਅਬਦਾਲੀ ਹੋਵੇ, ਮੁਜ਼ੱਫਰ ਸਦੋਜ਼ੀ ਹੋਵੇ, ਸ਼ਾਹ ਸ਼ੁਜਾ ਹੋਵੇ, ਉਹਨਾਂ ਨੂੰ ਛਿੱਤਰ ਮਾਰ ਕੇ ਇੱਥੋਂ ਕੱਢਿਆ ਸੀ ਤੇ ਉਹਨਾਂ ਕੋਲੋਂ ਕਬਜ਼ੇ ਛਡਾਏ ਸੀ ਪੂਰੇ ਪੰਜਾਬ ਦੇ। ਤੇ ਉਸ ਤੋਂ ਬਾਅਦ ਇਹ ਸਾਰੇ ਲੋਕ ਇੱਥੇ ਜੁੱਤੀਆਂ ਪਾਲਿਸ਼ ਕਰਨ, ਛੋਲੇ ਭਟੂਰੇ ਵੇਚਣ ਜਾਂ ਨਿੱਕੇ ਮੋਟੇ ਕੰਮ ਕਰਨੀ ਆਏ ਨੇ, ਪੰਜਾਬ ਤੇ ਕਬਜ਼ਾ ਕਰਨ ਨਹੀਂ ਆਏ। ਅੱਜ ਪੰਜਾਬੀਆਂ ਦੀ ਮਤਾਲਿਆ ਪਾਕਿਸਤਾਨ ਨੇ ਮੱਤ ਮਾਰ ਰੱਖੀ ਆ, ਮਾਈਂਡ ਵਾਸ਼ ਹੋ ਰੱਖਿਆ ਆਪਣੇ ਅਸਲ ਨੂੰ, ਆਪਣੇ ਹੀਰੋਜ਼ ਨੂੰ, ਆਪਣੇ ਯੋਧਿਆਂ ਨੂੰ, ਆਪਣੇ ਲਿਟਰੇਚਰ ਨੂੰ, ਆਪਣੀ ਬੋਲੀ ਨੂੰ, ਆਪਣੇ ਇਤਿਹਾਸ ਨੂੰ, ਆਪਣੀ ਹਿਸਟਰੀ ਲਿਟਰੇਚਰ ਸਾਰਿਆਂ ਨੂੰ ਭੁੱਲ ਗਿਆ ਨੇ, ਛੱਡ ਦਿੱਤਾ। ਔਰ ਤੁਹਾਡੀ ਲੋਕਾਂ ਦੀ ਪ੍ਰੋਪੋਗੰਡੇ ਵਾਲੀ ਹਿਸਟਰੀ ਪੜ੍ਹ ਕੇ ਜਿਹੜੀ ਤੁਸੀਂ ਉਹਨਾਂ ਨੂੰ ਦੱਸੀ ਆ ਕਿ ਤੁਹਾਡੀ ਤਾਂ ਕੋਈ ਤਾਰੀਖ ਨਹੀਂ ਹੈ, ਤੁਸੀਂ ਬੁਜ਼ਦਿਲ ਸੀ, ਤੁਸੀਂ ਹਮਲਾਵਰਾਂ ਦੇ ਅੱਗੇ ਲੰਮੇ ਪੈਂਦੇ ਹੁੰਦੇ ਸੀ, ਤੁਸੀਂ ਕਦੀ ਕਿਸੇ ਨਾਲ ਲੜੇ ਨਹੀਂ, ਤੁਸੀਂ ਕਦੀ ਰਜਿਸਟ ਨਹੀਂ ਕੀਤਾ ਤੇ ਉਹ ਤਾਰੀਖ ਪੜ੍ਹਾ ਕੇ ਮਾਈਂਡ ਵਾਸ਼ ਕੀਤਾ। ਲੇਕਿਨ DNA ਇਹਨਾਂ ਦਾ ਅੱਜ ਵੀ ਉਹੀ ਹੈ। ਤੇ ਜੇ ਕਿਤੇ ਆਈ ਤੇ ਆ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਚੁੰਡਾ ਸੈਕਟਰ ਦੇ ਵਿੱਚ ਪੰਜਾਬੀਆਂ ਨੇ ਕੀਤਾ ਸੀ, ਟੈਂਕਾਂ ਦੇ ਥੱਲੇ ਵੜ ਗਿਆ ਸੀ। ਤੇ ਮਿਹਰਬਾਨੀ ਕਰਕੇ ਲਸਾਨੀਅਤ ਦੀ, ਕੌਮੀਅਤ ਦੀ ਜੰਗ ਨਾ ਬਣਾਓ, ਆਪਣੇ ਲੀਡਰਾਂ ਨੂੰ ਸਪੋਰਟ ਕਰੋ, ਜਿਵੇਂ ਮਰਜ਼ੀ ਕਰੋ। ਅੱਲਾ ਦੇ ਵਾਲੇ।